ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ, ਜੋ ਭੁਲੇਖਾ ਨਹੀਂ ਪਾਉਂਦਾ ਰਾਹ ਪਾਉਂਦਾ ਏ, ਕੁਰਾਏ ਨਹੀਂ ਪਾਉਂਦਾ ਸਿੱਧਾ ਰਸਤਾ ਵਿਖਾਉਂਦਾ ਏ। ਤੇ ਉਸੇ ਭੁਲੇਖਾ ਟੀਵੀ ਦੇ ਤੁਹਾਡਾ ਮਨਪਸੰਦ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ, ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਪਾਕਿਸਤਾਨੀ ਨਿਸਾਦ ਅਮਰੀਕੀ ਡਾਕਟਰਾਂ ਦੀ ਇੱਕ ਤਨਜ਼ੀਮ ਹੈ, ਨਾ ਹੈ ਉਹਦਾ ਆਪਣਾ। ਤੇ ਆਪਣਾ ਦੇ ਕੋਲੰਬੀਆ, ਵਰਜੀਨੀਆ ਤੇ ਮੈਰੀਲੈਂਡ ਗਾਲਾ ਦੇ ਸਾਲਾਨਾ ਜਲਸੇ ਦੇ ਵਿੱਚ ਖਿਤਾਬ ਕਰਦਿਆਂ ਅਮਰੀਕਾ ਵਿੱਚ ਮੌਜੂਦ ਪਾਕਿਸਤਾਨੀ ਸਫੀਰ ਮਸੂਦ ਖਾਨ ਨੇ ਆਖਿਆ ਹੈ ਕਿ ਅਮਰੀਕਾ ਵਿੱਚ ਮੌਜੂਦ 20,000 ਦੇ ਲਾਗੇ ਜੋ ਡਾਕਟਰ ਨੇ ਪਾਕਿਸਤਾਨੀ, ਉਹ ਸਾਡੇ ਲਈ ਬਹੁਤ ਵੱਡਾ ਐਜ਼ਾਜ਼ ਨੇ। ਚੇਤੇ ਰਵੇ ਕਿ ਪਾਕਿਸਤਾਨੀ ਡਾਕਟਰਾਂ ਦੀ ਤਨਜ਼ੀਮ ਆਪਣਾ, ਜੋ ਕਿ ਅਮਰੀਕਾ ਦੇ ਵਿੱਚ ਕੰਮ ਕਰ ਰਹੀ ਹੈ, ਉਹ ਪੜਿਆਰਿਆਂ ਦੀ ਵੀ ਬੜੀ ਖਿਦਮਤ ਕਰਦੀ ਹੈ। ਜੇ ਕੋਈ ਪਾਕਿਸਤਾਨੀ ਸਟੂਡੈਂਟ MBBS ਕਰਨ ਤੋਂ ਬਾਅਦ ਉੱਥੇ ਜਾ ਕੇ ਪੜ੍ਹਨਾ ਚਾਹੇ ਤੇ USMLE ਦਾ ਜਿਹੜਾ ਕੋਰਸ ਹੁੰਦਾ ਹੈ, ਉਹਦੇ ਲਈ ਵੀ ਡਾਕਟਰਾਂ ਦੀ ਤਨਜ਼ੀਮ ਆਪਣਾ ਉਹਨਾਂ ਦੀ ਹੈਲਪ ਕਰਦੀ ਹੈ। ਤੇ ਬਾਕੀ ਕੰਮਾਂ ਕਾਰਾਂ ਦੇ ਵਿੱਚ ਵੀ ਜਿੰਨਾ ਤੀਕ ਹੋ ਸਕੇ ਉਹ ਉਹਨਾਂ ਦੇ ਨਾਲ ਨਾਲ ਟੁਰਦੀ ਹੈ, ਹਰ ਮੈਦਾਨ ਦੇ ਵਿੱਚ ਉਹਨਾਂ ਦੀ ਰਹਿਨਮਾਈ ਕਰਦੀ ਹੈ। ਹੁਣ ਇੱਕ ਪੁਰਾਣੀ ਗੱਲ ਹੈ, ਬਲਕਿ ਆਪਣੀ ਅਸਰ ਪਜ਼ੀਰੀ ਦੇ ਨਾਲ ਅੱਜ ਦੀ ਗੱਲ ਵੀ ਹੈ। ਉਹ ਇਹ ਹੈ ਕਿ ਤੂੰ ਕਾਹਦਾ ਪਟਵਾਰੀ ਤੇ ਮੁੰਡਾ ਮੇਰਾ ਰੋਵੇ ਅੰਬ ਨੂੰ। ਕਿ ਬੰਦਾ ਹੋਵੇ ਪਟਵਾਰੀ ਤੇ ਨਿਆਣੇ ਜਿਹੜੇ ਨੇ ਅੰਬ ਤੋਂ ਤਰਸਣ, ਇਹ ਤਾਂ ਹੋ ਹੀ ਨਹੀਂ ਸਕਦਾ। ਪਟਵਾਰੀ ਚਾਹੇ ਤੇ ਪੂਰੇ ਦਾ ਪੂਰਾ ਅੰਬ ਦਾ ਬਾਗ ਪੱਟ ਕੇ ਆਪਣੇ ਵਿਹੜੇ ਵਿੱਚ ਸਜਾ ਸਕਦਾ ਹੈ। ਇਹ ਗੱਲ ਇਸ ਲਈ ਚੇਤੇ ਆਈ ਕਿ ਸਾਡੇ 20,000 ਤੋਂ ਵੱਧ ਜਿਹੜੇ ਪਾਕਿਸਤਾਨੀ ਡਾਕਟਰਸ ਨੇ ਉਹ ਅਮਰੀਕਾ ਵਿੱਚ ਕੰਮ ਕਰ ਰਹੇ ਨੇ। ਸਿਰਫ ਅਮਰੀਕਾ ਨਹੀਂ, ਯੂਰਪ ਦੇ ਜਿੰਨੇ ਵੀ ਤਰੱਕੀ ਯਾਫਤਾ ਮੁਲਕ ਨੇ, ਉਹਨਾਂ ਸਾਰਿਆਂ ਮੁਲਕਾਂ ਦੇ ਵਿੱਚ ਪਾਕਿਸਤਾਨੀ ਨਿਸਾਦ ਜਿਹੜੇ ਡਾਕਟਰਸ ਨੇ ਉਹ ਉਹਨਾਂ ਮੁਲਕਾਂ ਦੇ ਵਿੱਚ ਮਨਾ ਮੂੰਹ ਕੰਮ ਕਰ ਰਹੇ ਨੇ, ਹਜ਼ਾਰਾਂ ਦੀ ਤਾਦਾਦ ਵਿੱਚ ਮੌਜੂਦ ਨੇ। ਤੇ ਸਾਡੇ ਇੱਥੇ ਹਾਲਤ ਇਹ ਹੈ ਕਿ 10,000 ਤੋਂ ਵੱਧ ਲੋਕਾਂ ਲਈ ਇੱਕ ਕੁਆਲੀਫਾਈਡ ਡਾਕਟਰ ਲੱਭਦਾ ਹੈ ਤੇ ਕਿਤੇ ਉਹ ਵੀ ਨਹੀਂ ਲੱਭਦਾ। ਇਹ ਹਨ ਉਹ ਜ਼ਮੀਨੀ ਹਕਾਇਕ ਜਿਹਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਤੁਸੀਂ ਇਹ ਵੇਖੋ ਕਿ ਠੀਕ ਹੈ, ਉਹ ਪਾਕਿਸਤਾਨੀ ਡਾਕਟਰ ਯੂਰਪ ਜਾ ਕੇ ਖੁਸ਼ਹਾਲ ਵੀ ਹੁੰਦੇ ਨੇ, ਮਾਸ਼ੀ ਲਿਹਾਜ਼ ਦੇ ਨਾਲ ਮਜ਼ਬੂਤ ਵੀ ਹੁੰਦੇ ਨੇ, ਪਾਕਿਸਤਾਨ ਦੀ ਖਿਦਮਤ ਵੀ ਕਰਦੇ ਨੇ ਤੇ ਜ਼ਰੇ ਮੁਬਾਦਲਾ ਵੀ ਕਰਦੇ ਨੇ। ਬਲਕਿ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਵੀ ਇੰਨੀ ਇਨਵੈਸਟਮੈਂਟ ਕਰਦੇ ਨੇ ਤਾਲੀਮ ਦੇ ਸ਼ੋਬੇ ਦੇ ਵਿੱਚ, ਸੋਸ਼ਲ ਸਿਕਿਉਰਿਟੀ ਦੇ ਮੁਖਤਲਿਫ ਖੇਤਰਾਂ ਦੇ ਵਿੱਚ, ਕਿ ਜਿਹਦੀ ਕੋਈ ਹੱਦ ਕੋਈ ਨਹੀਂ। ਪਰ ਗੱਲ ਫਿਰ ਉਹ ਆ ਜਾਂਦੀ ਹੈ ਕਿ ਤੂੰ ਕਾਹਦਾ ਪਟਵਾਰੀ ਤੇ ਮੁੰਡਾ ਮੇਰਾ ਰੋਵੇ ਅੰਬ ਨੂੰ, ਕਿ ਸਾਡੇ ਆਪਣੇ ਇੱਥੋਂ ਦੇ ਲੋਕ ਤਿੱਬੀ ਸਹੂਲਤਾਂ ਤੋਂ ਮਹਿਰੂਮ ਨੇ। ਵਜ੍ਹਾ ਕੀ ਹੈ? ਇੱਕ ਚੀਜ਼ ਹੁੰਦੀ ਹੈ ਜਿਸ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਇੱਕ ਜ਼ਹਾਨਤ ਜਿਹੜੀ ਇੱਕ ਖਿੱਤੇ ਦੀ ਹੈ, ਉਹਦਾ ਬਹਾਓ ਉੱਥੋਂ ਟੁਰਦਾ ਹੈ ਤੇ ਕਿਤੇ ਹੋਰ ਜਾ ਨਿਕਲਦਾ ਹੈ ਤੇ ਕਿਤੇ ਹੋਰ ਜਾ ਕੇ ਉਹਨਾਂ ਨੂੰ ਜ਼ਰਖੇਜ਼ ਕਰਦਾ ਹੈ, ਸੈਰਾਬ ਕਰਦਾ ਹੈ। ਤੇ ਜਿੱਥੋਂ ਉਹ ਜ਼ਹਾਨਤ ਜਾਂਦੀ ਹੈ ਉੱਥੇ ਕੁਝ ਨਹੀਂ ਰਹਿ ਜਾਂਦਾ ਸਿਵਾਏ ਬੰਜਰਪਨ ਦੇ। ਕਦੀ ਸੋਚਿਆ ਇਹ ਵਜ੍ਹਾ ਕੀ ਹੈ? ਵਜ੍ਹਾ ਇਹ ਹੈ ਕਿ ਅਸੀਂ ਆਪਣੀ ਜ਼ਹਾਨਤ ਨੂੰ, ਆਪਣੇ IQ ਨੂੰ ਸਾਂਭ ਕੇ ਨਹੀਂ ਰੱਖ ਸਕਦੇ। ਸਾਡੇ ਦਿਲਾਂ ਦੇ ਵਿੱਚ, ਸਾਡੇ ਬਜਟ ਦੇ ਵਿੱਚ, ਸਾਡੇ ਖਜ਼ਾਨੇ ਦੇ ਵਿੱਚ ਇੰਨੀ ਗੁੰਜਾਇਸ਼ ਹੀ ਨਹੀਂ ਹੁੰਦੀ ਕਿ ਅਸੀਂ ਆਪਣੇ ਜ਼ਹੀਨ ਬੱਚੇ ਬੱਚਿਆਂ ਨੂੰ ਇੱਥੇ ਹੀ ਸਾਂਭ ਲਈਏ ਤਾਂ ਕਿ ਉਹ ਮੁਲਕੋ ਕੌਮ ਦੀ ਖਿਦਮਤ ਕਰ ਸਕਣ। ਜ਼ਹਾਨਤ ਦਾ ਇਹ ਬਹਾਓ ਜਦੋਂ ਇੱਥੋਂ ਜਾਂਦਾ ਹੈ ਤੇ ਪਿੱਛੇ ਤੇ ਫਿਰ ਸਜਣਾ ਸੁੰਝ ਹਵੇਲੀਆਂ ਰਹਿ ਜਾਂਦੀਆਂ ਨੇ, ਜਿਸ ਵਿੱਚ ਡੈਨਾ ਵਾਲ ਖੋਲ ਕੇ ਚੀਕਦੀਆਂ ਕੁਰਲਾਉਂਦੀਆਂ ਨੇ। ਤੇ ਜੇ ਉਹਨਾਂ ਬਾਲਾਂ ਨੂੰ, ਜਿਹੜੇ ਕਿ ਪੜ੍ਹੇ ਲਿਖੇ ਬਾਲ ਨੇ ਸਾਡੇ ਦੇਸ਼ ਦੇ,
ਜੇ ਅਸੀਂ ਉਹਨਾਂ ਨੂੰ ਮੁਨਾਸਬ ਸਹੂਲਤਾਂ ਦਈਏ, ਰੋਟੀ ਰੋਜ਼ੀ ਦਈਏ, ਉਹਨਾਂ ਦੇ ਮਿਆਰ ਤੇ ਵਕਾਰ ਦੇ ਮੁਤਾਬਕ ਹਯਾਤੀ ਦਈਏ, ਤੇ ਕਦੀ ਵੀ ਜ਼ਹਾਨਤ ਦਾ ਇਹ ਬਹਾਓ ਸਾਨੂੰ ਛੱਡ ਕੇ ਬਾਹਰ ਨਾ ਜਾਵੇ। ਹੁਣ ਤੁਸੀਂ ਇਹ ਵੇਖੋ ਕਿ ਡਾਕਟਰ ਮੁਫਤੀ ਵਿੱਚ ਨਹੀਂ ਬਣ ਜਾਂਦਾ, ਕਿ ਜੋ ਬੱਚਾ ਬੱਚੀ ਸਰਕਾਰੀ ਮੈਡੀਕਲ ਕਾਲਜ ਵਿੱਚ ਪੜ੍ਹਦਾ ਹੈ ਉਸ ਤੇ ਵੀ ਲੱਖਾਂ ਦੇ ਹਿਸਾਬ ਨਾਲ ਅਖਰਾਜਾਤ ਹੁੰਦੇ ਨੇ। ਫਿਰ ਕਿਤੇ ਜਾ ਕੇ 5 ਵਰ੍ਹਿਆਂ ਤੋਂ ਬਾਅਦ ਇੱਕ ਕੁਆਲੀਫਾਈਡ ਡਾਕਟਰ ਮੈਦਾਨ ਵਿੱਚ ਆਉਂਦਾ ਹੈ। ਤੇ ਜਿਨ੍ਹਾਂ ਦੇ ਬਾਲ ਪ੍ਰਾਈਵੇਟ ਮੈਡੀਕਲ ਕਾਲਜਾਂ ਵਿੱਚ ਪੜ੍ਹਦੇ ਨੇ, ਤੇ ਉਹਨਾਂ ਪੇਰੈਂਟਸ ਨੂੰ ਸਵਾਈ ਗਿਣਤੀ ਦੇ ਕੁਝ ਪੇਰੈਂਟਸ ਛੱਡ ਕੇ ਬਾਕੀਆਂ ਨੂੰ ਬੈਂਕ ਕਰਪਟ ਹੋਣ ਤੋਂ ਕੋਈ ਵੀ ਨਹੀਂ ਬਚਾ ਸਕਦਾ, ਇਸ ਲਈ ਕਿ ਉਹ ਝੁੱਗਾ ਫੂਕ ਕੇ ਆਪਣੇ ਆਪ ਨੂੰ ਵੇਚ ਕੇ ਆਪਣੇ ਬਾਲਾਂ ਦੇ ਖੁਆਬ ਪੂਰੇ ਕਰਦੇ ਨੇ, ਉਹਨਾਂ ਨੂੰ ਡਾਕਟਰ ਬਣਾਉਂਦੇ ਨੇ। ਤੇ ਹੁੰਦਾ ਕੀ ਹੈ ਕਿ ਜਦੋਂ ਉਹ ਬਾਲ ਲਿਖ ਪੜ੍ਹ ਜਾਂਦੇ ਨੇ, ਡਾਕਟਰ ਬਣ ਜਾਂਦੇ ਨੇ, ਕੁਆਲੀਫਾਈਡ ਡਾਕਟਰ ਹੋ ਜਾਂਦੇ ਨੇ, MBBS ਕਰ ਜਾਂਦੇ ਨੇ, ਤੇ ਫਿਰ ਅਸੀਂ ਉਹਨਾਂ ਲਈ ਸਵਾਏ ਕੰਡੇ ਵਿਛਾਉਣ ਦੇ ਕੁਝ ਵੀ ਨਹੀਂ ਕਰਦੇ। ਇਹ ਵੇਖੋ ਕਿ ਹਜ਼ਾਰਾਂ ਦੇ ਹਿਸਾਬ ਦੇ ਨਾਲ ਡਾਕਟਰਾਂ ਦੀਆਂ ਸੀਟਾਂ ਖਾਲੀ ਨੇ, ਔਰ ਲੱਖਾਂ ਦੇ ਹਿਸਾਬ ਦੇ ਨਾਲ ਸਾਡੇ ਇੱਥੇ MBBS ਮੁੰਡੇ ਕੁੜੀਆਂ ਫਾਰਗ ਫਿਰਦੇ ਨੇ, ਉਹਨਾਂ ਨੂੰ ਜੌਬ ਨਹੀਂ ਲੱਭਦਾ, ਨੌਕਰੀ ਨਹੀਂ ਲੱਭਦੀ, ਵਿਹਲੇ ਫਿਰਦੇ ਨੇ। ਕੋਈ ਕਿਸੇ ਮੈਡੀਕਲ ਸਟੋਰ ਤੇ ਬਹਿ ਜਾਂਦਾ ਹੈ, ਕੋਈ ਕਿਤੇ ਹੱਟੀ ਪਾ ਕੇ ਬਹਿ ਜਾਂਦਾ ਹੈ, ਤੇ ਉਹ ਸੇਵਾ ਜਿਹੜੀ ਕਿ ਉਹ ਮੁਲਕੋ ਕੌਮ ਦੀ ਕਰ ਸਕਦੇ ਨੇ, ਅਸੀਂ ਉਹਨਾਂ ਨੂੰ ਉਸ ਸੇਵਾ ਤੋਂ ਰੋਕ ਦਿੰਦੇ ਹਾਂ। ਬਿਹਤਰ ਤਰੀਕਾ ਤਾਂ ਇਹ ਹੈ ਕਿ ਅਸੀਂ ਇਸ ਜ਼ਹਾਨਤ ਦੇ ਬਹਾਓ ਨੂੰ ਰੋਕੀਏ, ਤਾਂ ਕਿ ਉਹ ਜ਼ਹਾਨਤ ਜਿਹੜੀ ਕਿ ਇੱਥੋਂ ਜਾ ਰਹੀ ਹੈ, ਜਾ ਨਹੀਂ ਰਹੀ, ਬਲਕਿ ਸਾਡੀਆਂ ਗਲਤ ਪਾਲਿਸੀਆਂ ਜਿਹੜੀਆਂ ਨੇ ਉਹਨਾਂ ਨੂੰ ਧੱਕੇ ਮਾਰ ਮਾਰ ਕੇ ਇੱਥੋਂ ਕੱਢ ਰਹੀਆਂ ਨੇ। ਤੇ ਜ਼ਹਾਨਤ ਦਾ ਇਹ ਬਹਾਓ ਜੇ ਰੁਕ ਜਾਏ ਤੇ ਸਾਡਾ ਮੁਲਕ ਕਿਤੇ ਦੇ ਕਿਤੇ ਜਾ ਪਹੁੰਚੇ, ਤਰੱਕੀ ਵੀ ਕਰੇ ਤੇ ਲੋਕ ਵੀ ਸਿਹਤ ਦੀਆਂ ਸਹੂਲਤਾਂ ਤੋਂ ਫੈਜ਼ਯਾਬ ਹੋਣ। ਪਰ ਉਤਲਿਆਂ ਨੂੰ ਸਮਝਾਏ ਕੌਣ, ਦੱਸੇ ਕੌਣ? ਉਹਨਾਂ ਨੂੰ ਤੇ ਸਿਰਫ ਜ਼ਰੇ ਮੁਬਾਦਲਾ ਨਾਲ ਗਰਜ਼ ਹੈ, ਉਹਨਾਂ ਨੂੰ ਤੇ ਸਿਰਫ ਇਸ ਚੀਜ਼ ਨਾਲ ਗਰਜ਼ ਹੈ ਕਿ ਬਾਹਰ ਜਾਣ, ਆਪ ਵੀ ਮੌਜਾਂ ਲੁੱਟਣ ਤੇ ਜ਼ਰੇ ਮੁਬਾਦਲਾ ਘੱਲ ਕੇ ਸਾਡੇ ਆਪਣੇ ਖਜ਼ਾਨੇ ਵਿੱਚ ਵੀ ਜ਼ਰੇ ਮੁਬਾਦਲਾ ਦੇ ਢੇਰਾਂ ਵਿੱਚ ਵਾਧਾ ਕਰਦੇ ਰਹਿਣ। ਅਜੇ ਵੀ ਵੇਲਾ ਹੈ ਕਿ ਅਸੀਂ ਉਹਨਾਂ ਬਾਲਾਂ ਨੂੰ ਬਚਾ ਲਈਏ, ਰੁਲਣ ਤੋਂ ਬਚਾ ਲਈਏ, ਜ਼ਹਾਨਤ ਦੇ ਉਸ ਬਹਾਵ ਨੂੰ ਡੱਕ ਲਈਏ, ਤਾਂ ਕਿ ਉਹਨਾਂ ਬਾਲਾਂ ਦੀ ਸਰਵਿਸਿਜ਼ ਜਿਹੜੀਆਂ ਨੇ, ਉਹਨਾਂ ਦੀ ਜ਼ਹਾਨਤ ਜਿਹੜੀ ਹੈ ਉਹ ਮੁਲਕੋ ਕੌਮ ਦੇ ਕੰਮ ਆ ਸਕੇ, ਤੇ ਹਰ ਬੰਦੇ ਨੂੰ ਕੁਆਲੀਫਾਈਡ ਡਾਕਟਰ ਦੀ ਸਹੂਲਤ ਮੁਯੱਸਰ ਆ ਸਕੇ। ਲੇਕਿਨ ਇੰਜ ਨਹੀਂ ਹੋਣਾ। ਹੋਣਾ ਉਹੀ ਹੈ ਕਿ ਸਾਡੇ ਰੰਗੇ ਰੋਂਦੇ ਪਿੱਟਦੇ ਰਹਿ ਜਾਣਗੇ ਕਿ ਤੂੰ ਕਾਦਾ ਪਟਵਾਰੀ ਤੇ ਮੁੰਡਾ ਮੇਰਾ ਰੋਵੇ ਅੰਬ ਨੂੰ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਗੱਲ ਨਿੱਕੀ ਜਿਹੀ।